ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਹੁਣ ਤੁਸੀਂ ਇਹ ਦੱਸੋ ਕਿ ਅੱਜ ਦੀ ਗੱਲ ਕੀ ਹੋ ਸਕਦੀ ਹੈ। ਗੱਲਾਂ ਬੜੀਆਂ ਨੇ ਪਰ ਇਜ਼ਹਾਰ ਦੇ ਤਰੀਕੇ ਮੁੱਕ ਗਏ ਨੇ। ਗੱਲਾਂ ਬੜੀਆਂ ਨੇ ਪਰ ਕਹਿਣ ਵਾਲੇ ਲੋਕੀ ਮੁੱਕ ਗਏ ਨੇ। ਗੱਲਾਂ ਬੜੀਆਂ ਨੇ ਪਰ ਸੁਣਨ ਵਾਲੇ ਖਤਮ ਹੋ ਗਏ ਨੇ। ਤੇ ਪਿੱਛੇ ਕੀ ਰਹਿ ਗਿਆ? ਹਨੇਰਾ, ਜਾਂ ਫਿਰ ਉਹ ਮਿੱਟੀ ਧੂੜ ਘਟਾ ਜਿਸ ਵਿੱਚ ਸੋਚਾਂ ਲੁਕ ਜਾਂਦੀਆਂ ਨੇ, ਜਿਸ ਵਿੱਚ ਇਨਸਾਨ ਲੁਕ ਜਾਂਦੇ ਨੇ, ਜਿਸ ਵਿੱਚ ਰਾਹਾਂ ਲੁਕ ਜਾਂਦੀਆਂ ਨੇ ਤੇ ਮੰਜ਼ਿਲਾਂ ਦਾ ਨਿਸ਼ਾਨ ਦੱਸਣ ਵਾਲਾ ਕੋਈ ਨਹੀਂ ਰਹਿੰਦਾ। ਅਸੀਂ ਬੜੇ ਬਦਲ ਗਏ ਹਾਂ। ਕਿਉਂ ਬਦਲੇ ਹਾਂ? ਇਹ ਅਸੀਂ ਆਪਣੇ ਆਪ ਬਦਲੇ ਹਾਂ ਜਾਂ ਲੋਕਾਂ ਨੇ ਸਾਨੂੰ ਬਦਲ ਛੱਡਿਆ ਹੈ, ਜਾਂ ਸਾਡੀ ਸੋਚ ਅਪਰੋਚ ਨੇ ਸਾਨੂੰ ਬਦਲ ਛੱਡਿਆ ਹੈ, ਜਾਂ ਉਸ ਸਮਾਜ ਨੇ ਸਾਨੂੰ ਬਦਲ ਛੱਡਿਆ ਜਿਹਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ। ਸਾਹ ਵੀ ਲੈ ਰਹੇ ਹਾਂ ਜਾਂ ਬਸ ਐਵੇਂ ICU ਵਿੱਚ ਬੈਠੇ ਕੀ ਕਹਿੰਦੇ ਨੇ ਕਿ ਆਕਸੀਜਨ ਮੂੰਹ ਨੂੰ ਲਾ ਕੇ ਬੈਠੇ ਆ। ਸੂਰਤ ਹਾਲ ਐਸੀ ਹੈ। ਸਾਡੀ ਸੁਸਾਇਟੀ ਦੇ ਵਿੱਚ ਰਵਾਦਾਰੀ ਮੁੱਕ ਗਈ ਹੈ, ਭਾਈਚਾਰਾ ਮੁੱਕ ਗਿਆ ਹੈ, ਖਲੂਸ ਮੁੱਕ ਗਿਆ ਹੈ, ਪਿਆਰ ਮੁੱਕ ਗਿਆ ਹੈ। ਉਹ ਕਹਿੰਦੇ ਸਨ ਨਾ ਕਿਸੇ ਜ਼ਮਾਨੇ ਦੇ ਵਿੱਚ, ਸਾਡੇ ਪੁਰਖਾਂ ਤੋਂ ਇਹ ਗੱਲ ਟੁਰੀ ਆ ਰਹੀ ਹੈ, ਸਾਡੀਆਂ ਮੁਕੱਦਸ ਕਿਤਾਬਾਂ ਦੇ ਵਿੱਚ ਇਹ ਗੱਲ ਮੌਜੂਦ ਹੈ ਕਿ ਇੱਕ ਵੇਲਾ ਐਸਾ ਵੀ ਆਏਗਾ ਜਦੋਂ ਹੱਥ ਨੂੰ ਹੱਥ ਖਾਏਗਾ। ਜਦੋਂ ਕਿਤਾਬਾਂ ਫੋਲੋਗੇ ਤੇ ਵਿੱਚ ਜਾਂ ਚਿੱਟੇ ਵਰਕੇ ਲੱਭਣਗੇ ਜਾਂ ਫਿਰ ਕਾਲੇ ਵਰਕੇ ਜਿਨ੍ਹਾਂ ਦੇ ਅੱਖਰ ਜਿਹੜੇ ਨੇ ਉਹ ਨਾ ਤੁਹਾਨੂੰ ਸਮਝ ਆਉਣਗੇ ਨਾ ਕਿਸੇ ਹੋਰ ਨੂੰ ਸਮਝ ਆਉਣਗੇ। ਸਿਰਫ ਇਹ ਨਜ਼ਰ ਆਏਗਾ ਕਿ ਵਰਕਾ ਚਿੱਟਾ ਹੈ, ਇਹ ਸਮਝ ਆਏਗਾ ਕਿ ਵਰਕਾ ਕਾਲਾ ਹੈ। ਉਹਦੇ ਵਿੱਚ ਕੋਈ ਸੋਚ ਅਪਰੋਚ ਜਾਂ ਕੋਈ ਐਸੀ ਗੱਲ ਨਹੀਂ ਜੋ ਕਿ ਇਨਸਾਨ ਨੂੰ ਕੋਈ ਫਿਕਰੀ ਗਜ਼ਾ ਦੇ ਸਕੇ। ਸਾਨੂੰ ਇਸ ਵੇਲੇ ਤੇ, ਇਸ ਘੜੀ ਤੇ, ਇਸ ਮੁਕਾਮ ਤੇ, ਇਸ ਸਟੇਜ ਤੇ ਕਿਸ ਨੇ ਪਹੁੰਚਾਇਆ? ਅਸੀਂ ਆਪ ਨਹੀਂ ਪਹੁੰਚੇ। ਸਾਨੂੰ ਤੇ ਰਾਹ ਜਾਂਦੇ ਨੂੰ ਪਿੱਛੇ ਥਾੜ ਕਰਕੇ ਕਿਸੇ ਨੇ ਲੱਤ ਮਾਰੀ ਤਾਂ ਜੇ ਠਾ ਕਰਕੇ ਜਿਹੜਾ ਉਹ ਜਾ ਡਿੱਗੇ ਆ। ਇਸ ਸੂਰਤ ਹਾਲ ਦੇ ਵਿੱਚ ਇਹਦੀ ਵਜ੍ਹਾ ਕੀ ਹੈ? ਨਾ ਤੁਹਾਨੂੰ ਸੋਚਣ ਦੀ ਫੁਰਸਤ ਹੈ, ਨਾ ਸਾਨੂੰ ਸਮਝਣ ਦੀ ਫੁਰਸਤ ਹੈ। ਵੇਲਾ ਬੜਾ ਅੱਗੇ ਲੰਘ ਗਿਆ, ਇੰਨਾ ਕੁ ਅੱਗੇ ਲੰਘ ਗਿਆ ਕਿ ਲੋਕੀ ਚੰਨ ਮਰੀਖ ਤੇ ਪਹੁੰਚ ਗਏ ਨੇ ਤੇ ਅਸੀਂ ਇੱਥੋਂ ਲੈ ਕੇ ਉਹ ਨੁੱਕਰ ਵਾਲੇ ਕੋਠੇ ਤੱਕ ਨਹੀਂ ਅਸੀਂ ਪਹੁੰਚ ਸਕੇ, ਉਸ ਚੁੰਡ ਤੱਕ ਨਹੀਂ ਪਹੁੰਚ ਸਕੇ ਜਿੱਥੇ ਜਾ ਕੇ ਕਮ ਸੇ ਕਮ ਸਾਨੂੰ ਥੋੜ੍ਹੀ ਬਹੁਤ ਕੋਈ ਰੋਸ਼ਨੀ ਦੀ ਕਿਰਨ ਨਜ਼ਰ ਆ ਸਕੇ। ਉਹ ਸਟੇਜ ਤੱਕ ਨਹੀਂ ਪਹੁੰਚ ਸਕੇ ਜਿਹੜੇ ਸਾਨੂੰ ਰਾਹਾਂ ਦੇ ਸਕੇ। ਉਸ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ ਜੋ ਸਾਨੂੰ ਅਗਲੀਆਂ ਮੰਜ਼ਿਲਾਂ ਦੀ ਨਵੀਦ ਦੇ ਸਕੇ। ਕਿ ਇੱਧਰੋਂ ਲੋਕੀ ਹੜ੍ਹ ਵਿੱਚ ਡੁੱਬਣ ਡਏ ਹੁੰਦੇ ਨੇ, ਉਧਰ ਸਿਆਸਤਦਾਨਾਂ ਨੂੰ ਸਿਆਸਤ ਖੇਡਣ ਤੋਂ ਫੁਰਸਤ ਨਹੀਂ ਹੁੰਦੀ। ਇੱਧਰ ਨਿਆਣੇ ਗਲੀਆਂ ਦੇ ਵਿੱਚ ਡਾਂਡਾ ਕਰਦੇ ਫਿਰ ਰਹੇ ਹੁੰਦੇ ਨੇ, ਗੁੱਲੀ ਡੰਡਾ ਖੇਡ ਰਹੇ ਨੇ, ਕ੍ਰਿਕਟ ਖੇਡ ਰਹੇ ਨੇ, ਕਿ ਉਹਨੂੰ ਕਹਿੰਦੇ ਨੇ ਸੱਤ ਰਬੜੀ ਗੇਂਦ ਨਾਲ ਜਿਹੜਾ ਆ ਉਹ ਪਿੱਠੂ ਗਰਮ ਖੇਡੀ ਜਾ ਰਹੇ ਨੇ, ਬਿਚੀਆਂ ਪਾਈ ਜਾ ਰਹੇ ਨੇ, ਕਬੂਤਰ ਉਡਾਈ ਜਾ ਰਹੇ ਨੇ, ਪਤੰਗ ਉਡਾਈ ਜਾ ਰਹੇ ਨੇ ਤੇ ਵੇਲਾ ਖਬਰੇ ਪਤਾ ਨਹੀਂ ਕਿਤੇ ਹੋਰ ਹੀ ਉੱਡ ਕੇ ਚਲਾ ਗਿਆ। ਕਿ ਉਹ ਵੇਲਾ ਜਿਹੜਾ ਕਿ ਅਸੀਂ ਹੱਥ ਵਿੱਚ ਰੱਖਣਾ ਸੀ ਉਹ ਵੇਲਾ ਸਾਡੇ ਹੱਥੋਂ ਨਿਕਲ ਗਿਆ। ਤੇ ਚੇਤੇ ਰੱਖੋ, ਜੇ ਤੁਸੀਂ ਵੇਲੇ ਨੂੰ ਆਪਣੇ ਹੱਥ ਵਿੱਚ ਨਹੀਂ ਰੱਖਦੇ, ਵੇਲੇ ਨੂੰ ਆਪਣੇ ਮੁਤਾਬਕ ਨਹੀਂ ਤੋਰਦੇ ਤੇ ਫਿਰ ਤੁਹਾਨੂੰ ਵੇਲੇ ਦੇ ਨਾਲ ਤੁਰਨਾ ਪੈਂਦਾ ਹੈ। ਵੇਲਾ ਤੁਹਾਡੀ ਨਕੇਲ ਫੜ ਕੇ ਤੁਹਾਨੂੰ ਲੈ ਕੇ ਜਾਂਦਾ ਹੈ। ਵੇਲੇ ਦੇ ਹੱਥ ਤੁਹਾਡੀ ਲਗਾਮ ਹੁੰਦੀ ਹੈ। ਉਹ ਫਿਰ ਉਹ ਕਹਿੰਦੇ ਨੇ ਨਾ ਕਿ ਇੱਕ ਪਾਸੇ ਹੁੰਦਾ ਜ਼ਿੰਦਗੀ ਕਰਨਾ ਤੇ ਇੱਕ ਪਾਸੇ ਇਹ ਹੁੰਦਾ ਕਿ ਜ਼ਿੰਦਗੀ ਤੁਹਾਨੂੰ ਹੰਡਾ ਰਹੀ ਹੈ, ਤੁਹਾਡੇ ਨਾਲ ਖੇਡ ਰਹੀ ਹੈ ਖਿਡੌਣਾ ਸਮਝ ਕੇ, ਤੇ ਅਸੀਂ ਖਿਡੌਣੇ ਬਣ ਗਏ ਹਾਂ। ਕਿ ਤੁਸੀਂ ਇਹ ਵੇਖੋ, ਸੜਕਾਂ 'ਤੇ ਚਲੇ ਜਾਓ ਸਵੇਰੇ ਸਵੇਰੇ, ਇੰਝ ਲੱਗਦਾ ਹੈ ਕਿ ਜਿਵੇਂ ਇਨਸਾਨ ਨਹੀਂ ਫਿਰ ਰਹੇ, ਖਿਡੌਣੇ ਫਿਰ ਰਹੇ ਨੇ। ਕਿ ਸਵੇਰੇ ਸਵੇਰੇ ਠੜਾ ਠੜ ਕਰਕੇ ਚਾਬੀ ਭਰੀ ਤੇ ਨਿਆਣਿਆਂ ਨੂੰ ਖਿਡੌਣਿਆਂ ਨੂੰ ਤੁਸੀਂ ਗਲੀਆਂ ਸੁੱਟ ਦਿੰਦੇ ਹੋ ਤੇ ਉਹ ਰੋਬੋਟ, ਉਹ ਖਿਡੌਣੇ, ਚਾਬੀ ਭਰੇ ਖਿਡੌਣੇ ਸ਼ਾਮ ਤਾਈਂ ਖੱਜਲ ਖਾਰ ਹੋ ਕੇ ਜਦੋਂ ਚਾਬੀ ਮੁੱਕ ਜਾਂਦੀ ਹੈ ਵਾਪਸ ਆ ਕੇ ਫਿਰ ਘਰਾਂ ਵੜਦੇ ਨੇ। ਇਨਸਾਨ ਤੇ ਖਿਡੌਣੇ 'ਚ ਬੜਾ ਫਰਕ ਹੈ।
ਖਿਡੌਣਾ ਸਮਝ ਕੇ ਖੇਡਣ ਵਾਲੇ ਹੋਰ ਲੋਕ ਨੇ, ਖਿਡੌਣਾ ਬਣ ਕੇ ਖੇਡਣ ਵਾਲੇ ਕੋਈ ਹੋਰ ਲੋਕ ਨੇ। ਖਿਡੌਣਾ ਬਣਾ ਕੇ ਖੇਡਣ ਵਾਲੇ ਸ਼ਾਤਰ ਨੇ, ਜਿਹੜੇ ਤੁਹਾਡੇ ਸਿਰਾਂ ਤੇ ਸਵਾਰੀ ਕਰਕੇ ਤੁਹਾਡੇ ਮੋਢਿਆਂ ਦੇ ਚੜ੍ਹ ਕੇ ਉੱਚ ਕੋਠੇ ਜਾ ਪਹੁੰਚਦੇ ਨੇ, ਤੇ ਜਿਨ੍ਹਾਂ ਦੇ ਮੋਢੇ ਵਰਤੇ ਜਾਂਦੇ ਨੇ ਉਹਨਾਂ ਦੀ ਸੂਰਤ ਹਾਲ ਕੁਝ ਹੋਰ ਹੈ, ਉਹ ਤੇ ਰਹਿੰਦੇ ਖਿਡੌਣੇ ਨੇ। ਇਸ ਲਈ ਕੁਝ ਹੱਥ ਲੋਕ ਜਦੋਂ ਮੋਢੇ ਇਸਤੇਮਾਲ ਕਰਦੇ ਨੇ, ਮੋਢਿਆਂ ਤੇ ਪੈਰ ਰੱਖ ਕੇ ਉੱਤੇ ਜਾਂਦੇ ਨੇ, ਤੇ ਸਭ ਤੋਂ ਪਹਿਲਾ ਕੰਮ ਇਹ ਕਰਦੇ ਨੇ ਕਿ ਜਿਨ੍ਹਾਂ ਦੇ ਮੋਢਿਆਂ ਤੇ ਪੈਰ ਰੱਖ ਕੇ ਉਹ ਉੱਚ ਕੋਠੇ ਪਹੁੰਚਦੇ ਨੇ, ਲੱਤ ਮਾਰ ਕੇ ਪਹਿਲਾਂ ਉਹ ਮੋਢੇ ਵਾਲਿਆਂ ਨੂੰ ਥੱਲੇ ਡੇਗਦੇ ਨੇ, ਭਾਵੇਂ ਉਹ ਮੋਢੇ ਜਿਹੜੇ ਨੇ ਬਗੈਰ ਸਿਰ ਤੋਂ ਹੀ ਕਿਉਂ ਨਾ ਰਹਿ ਜਾਣ। ਇਹ ਵੇਲਾ ਬਦਲਣ ਦੀ ਲੋੜ ਹੈ, ਤੇ ਇਸ ਵੇਲੇ ਨੇ ਐਵੇਂ ਨਹੀਂ ਬਦਲਣਾ, ਇਸ ਵੇਲੇ ਨੂੰ ਬਦਲਣਾ ਪੈਣਾ ਹੈ। ਤੇ ਵੇਲਾ ਹਰ ਸੁਸਾਇਟੀ ਦਾ ਉਦੋਂ ਹੀ ਬਦਲਦਾ ਹੈ ਕਿ ਜਦੋਂ ਉਸ ਵੇਲੇ ਨੂੰ ਬਦਲਣ ਵਾਲੀ ਸੋਚ ਸੁਸਾਇਟੀ ਵਿੱਚ ਮੌਜੂਦ ਹੋਵੇ। ਤੇ ਸਾਡੀ ਸੋਚ ਰਹੀ ਨਹੀਂ, ਇਸ ਲਈ ਕਿ ਅਸੀਂ ਸੋਚਣ ਜੋਗੇ ਰਹੇ ਨਹੀਂ। ਅਸੀਂ ਉਹੀ ਸੋਚਨੇ ਆ ਜੋ ਸਾਨੂੰ ਸੋਚਣ ਤੇ ਮਜਬੂਰ ਕੀਤਾ ਜਾਂਦਾ ਹੈ। ਅਸੀਂ ਉਹ ਕੁਝ ਕਰਨੇ ਆ ਜੋ ਕੁਝ ਸਾਨੂੰ ਕਰਨ ਤੇ ਉਕਸਾਇਆ ਜਾਂਦਾ ਹੈ। ਤੇ ਸਾਡੀ ਆਪਣੀ ਸੋਚ ਮੁੱਕ ਗਈ ਹੈ, ਆਪਣੀ ਅਪਰੋਚ ਮੁੱਕ ਗਈ ਹੈ। ਅਸੀਂ ਤੇ ਬਸ ਉਹ ਖਿਡੌਣੇ ਰਹਿ ਗਏ ਹਾਂ ਜਿਨ੍ਹਾਂ ਦੀ ਲਗਾਮ ਕਿਸੇ ਹੋਰ ਦੇ ਹੱਥ ਵਿੱਚ ਹੈ, ਜਿਨ੍ਹਾਂ ਦੀ ਨੁਕੇਲ ਕਿਸੇ ਹੋਰ ਦੇ ਹੱਥ ਵਿੱਚ ਹੈ। ਤੇ ਜਦੋਂ ਇਨਸਾਨ ਉਸ ਪੋਜੀਸ਼ਨ ਦੇ ਵਿੱਚ ਹੋਵੇ ਜਿੱਥੇ ਲਗਾਮ ਕਿਸੇ ਹੋਰ ਦੇ ਹੱਥ ਵਿੱਚ ਹੋਵੇ, ਨੁਕੇਲ ਉਹਦੀ ਕਿਸੇ ਹੋਰ ਦੇ ਹੱਥ ਵਿੱਚ ਹੋਵੇ, ਤੇ ਫਿਰ ਇਨਸਾਨ ਆਪਣੀ ਮਨਸ਼ਾ ਦੇ ਮੁਤਾਬਕ ਨਾ ਜ਼ਿੰਦਗੀ ਦੀ ਉਸ ਲੀਹ ਤੇ ਟੁਰ ਸਕਦਾ ਹੈ ਜੋ ਉਹਨੂੰ ਮੰਜ਼ਿਲਾਂ ਤੇ ਲੈ ਕੇ ਜਾ ਸਕਦੀ ਹੈ, ਨਾ ਉਸ ਸਫ਼ਰ ਦਾ ਆਗਾਜ਼ ਕਰ ਸਕਦਾ ਜਿਹੜਾ ਕਿ ਇਨਸਾਨੀਅਤ ਦੀ ਮਿਰਾਜ ਹੈ ਔਰ ਇਨਸਾਨ ਨੂੰ ਉਸ ਮੰਜ਼ਿਲ ਤੱਕ ਪਹੁੰਚਣਾ ਚਾਹੀਦਾ ਹੈ। ਨਾ ਮੰਜ਼ਿਲਾਂ ਰਹੀਆਂ ਨੇ, ਨਾ ਰਸਤੇ ਰਹੇ ਨੇ, ਤੇ ਬਸ ਇੱਕ ਹਨੇਰੀ ਚੱਲ ਰਹੀ ਹੈ, ਖਿਡੌਣੇ ਫਿਰ ਰਹੇ ਨੇ, ਚਾਬੀ ਭਰੀ ਆਓ ਤੇ ਸੁੱਟੀ ਆਓ। ਖਿਡੌਣਿਆਂ ਨੂੰ ਇਖਤਿਆਰ ਹੀ ਕੋਈ ਨਹੀਂ ਕਿ ਆਪਣੀ ਚਾਬੀ ਆਪ ਭਰ ਲੈਣ, ਆਪਣੀ ਸੋਚ ਆਪ ਉਘੇੜ ਲੈਣ। ਸਾਰਾ ਕੁਝ ਤੇ ਬਗਾਨੇ ਹੱਥ ਟੁਰ ਗਿਆ, ਤੇ ਅਸੀਂ ਉਹਨਾਂ ਲੋਕਾਂ ਦੇ ਖਿਡੌਣੇ ਆ ਜਿਹੜੀਆਂ ਸਾਡੇ ਕਿਸਮਤਾਂ ਨਾਲ ਖੇਡਦੇ ਨੇ, ਜੋ ਸਾਡੇ ਨਾਲ ਖੇਡਦੇ ਨੇ, ਸਾਡੇ ਮੁਕੱਦਰਾਂ ਨਾਲ ਖੇਡਦੇ ਨੇ, ਸਾਡੇ ਫਿਊਚਰ ਨਾਲ ਖੇਡਦੇ ਨੇ, ਤੇ ਸਭ ਤੋਂ ਵੱਡੀ ਗੱਲ ਸਾਡੇ ਇਸ ਦੇਸ਼ ਨਾਲ ਖੇਡਦੇ ਨੇ। ਇਹ ਖੇਡ ਕਦ ਤੱਕ ਜਾਰੀ ਰਹੇਗੀ? ਕਿਉਂਕਿ ਹੁਣ ਤੇ ਇੱਕ ਬਸਾਤ ਜਮੀ ਹੈ। ਇੱਧਰ ਸ਼ਤਰੰਜ ਦੇ ਜਿਹੜੇ ਮੋਹਰੇ ਪਏ ਨੇ, ਇੱਧਰ ਸ਼ਤਰੰਜ ਦੇ ਮੋਹਰੇ ਪਏ ਨੇ, ਇੱਧਰ ਖੇਡਣ ਵਾਲੇ ਪਏ ਨੇ, ਇੱਧਰ ਛਾਤਰ ਪਏ ਨੇ, ਇੱਧਰ ਛਾਤਰ ਪਏ ਨੇ, ਤੇ ਅਸੀਂ ਕੌਣ? ਅਸੀਂ ਮੋਹਰੇ ਹਾਂ ਕਿ ਸਾਨੂੰ ਨਾ ਤੇ ਕਦਮ ਚੁੱਕ ਕੇ ਆਪਣੀ ਮਰਜ਼ੀ ਦੇ ਖਾਨਿਆਂ ਵਿੱਚ ਪੈਰ ਰੱਖਣ ਦੀ ਜ਼ਰੂਰਤ ਹੈ, ਹਿੰਮਤ ਹੈ, ਤੇ ਨਾ ਸਾਨੂੰ ਕੋਈ ਆਪਣੀ ਪਸੰਦ ਦੇ ਖਾਨੇ ਤੇ, ਆਪਣੀ ਪਸੰਦ ਦੀ ਰਾਹ ਤੇ, ਆਪਣੀ ਪਸੰਦ ਦੀ ਸੋਚ ਤੇ ਟੁਰਨ ਦੀ ਹਿੰਮਤ ਹੁੰਦੀ ਹੈ, ਨਾ ਸਾਨੂੰ ਕੋਈ ਉਹ ਹਿੰਮਤ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਕਿ ਜਦੋਂ ਅਸੀਂ ਹਿੰਮਤ ਫੜੀਏ, ਅਸੀਂ ਆਪ ਰਾਹ ਲੱਭੀਏ, ਅਸੀਂ ਆਪ ਟੁਰੀਏ, ਤੇ ਫਿਰ ਨਾ ਛਾਤਰ ਰਹਿਣਗੇ, ਨਾ ਚਾਬੀ ਭਰਨ ਵਾਲੇ ਰਹਿਣਗੇ, ਤੇ ਨਾ ਇਸ ਹੜ੍ਹ ਦੇ ਮੌਸਮਾਂ ਦੇ ਵਿੱਚ ਸਿਆਸਤ ਖੇਡਣ ਵਾਲੇ ਰਹਿਣਗੇ ਕਿ ਜਿਹੜੇ ਇਨਸਾਨਾਂ ਦੀਆਂ ਲਾਸ਼ਾਂ ਤੇ ਸਿਆਸਤ ਕਰਦੇ ਨੇ। ਕਿ ਹੁਣ ਯਾਰ ਮੈਂ ਕੀ ਆਖਾਂ, ਜਿਹੜਾ ਕੋਈ ਸਮਝ ਨਹੀਂ ਆਉਂਦੀ ਕਿ ਸਾਰੀ ਸੂਰਤ ਹਾਲ ਦੇ ਵਿੱਚ ਅਸੀਂ ਕੌਣ ਹਾਂ, ਤੁਸੀਂ ਕੌਣ ਹੋ, ਬਾਕੀ ਕੌਣ ਨੇ, ਤੇ ਸਾਨੂੰ ਸਾਰਿਆਂ ਨੂੰ ਖਿਡਾਉਣ ਵਾਲੇ ਕੌਣ ਨੇ, ਸਾਡੀਆਂ ਚਾਬੀਆਂ ਭਰਨ ਵਾਲੇ ਕੌਣ ਨੇ? ਯਾਰ ਕੁਝ ਤੇ ਸੋਚੋ, ਅੱਜ ਨਹੀਂ ਤੇ ਕੱਲ੍ਹ ਸੋਚੋ, ਕੱਲ੍ਹ ਨਹੀਂ ਤੇ ਪਰਸੋਂ ਸੋਚੋ। ਤੇ ਮੇਰਾ ਖਿਆਲ ਹੈ ਤੁਹਾਡੇ ਕੋਲ ਟਾਈਮ ਹੀ ਕੋਈ ਨਹੀਂ ਕਿ ਤੁਸੀਂ ਇਹੋ ਜਿਹੀਆਂ ਨਿੱਕੀਆਂ ਬਰੀਕ ਜਿਹੀਆਂ ਗੱਲਾਂ ਸੋਚੋ। ਇਸ ਲਈ ਕਿ ਇਹਨਾਂ ਸੋਚਾਂ ਤੇ ਜਦੋਂ ਬੰਦਾ ਸੋਚਣਾ ਤੇ ਟੁਰਨਾ ਸ਼ੁਰੂ ਹੁੰਦਾ ਹੈ, ਸੋਚਦਾ, ਤੇ ਫਿਰ ਬੰਦਾ ਉਹ ਨਹੀਂ ਰਹਿੰਦਾ। ਸੋਚਣ ਵਾਲਾ ਬੰਦਾ ਹੋਰ ਲੈਣ ਦਾ ਬੰਦਾ ਬਣ ਜਾਂਦਾ ਹੈ, ਤੇ ਜਿਹੜਾ ਬੰਦਾ ਸੋਚਦਾ ਨਹੀਂ ਉਹ ਕਹਿੰਦਾ ਸਾਨੂੰ ਕੀ, ਜੋ ਮਰਜ਼ੀ ਕਰੀ ਜਾਓ, ਇਹ ਸਾਡੇ ਮੁਕੱਦਰ 'ਚ ਲਿਖਿਆ, ਇਹ ਸਾਡੇ ਨਸੀਬ 'ਚ ਲਿਖਿਆ। ਉਹ ਯਾਰ ਨਸੀਬ ਤਾਂ ਅਸੀਂ ਆਪ ਬਣਾਉਣਾ, ਮੁਕੱਦਰ ਤੇ ਅਸੀਂ ਆਪ ਬਣਾਉਣਾ। ਤੇ ਜਦੋਂ ਅਸੀਂ ਆਪਣੇ ਆਪ ਨੂੰ ਆਪ ਹੀ ਨਹੀਂ ਬਣਾਉਣਾ, ਤੇ ਫਿਰ ਸਾਨੂੰ ਉਹਨਾਂ ਨੇ ਬਣਾਉਣਾ ਹੈ ਜਿਨ੍ਹਾਂ ਨੇ ਸਾਨੂੰ ਇਹੋ ਜਿਹਾ ਬਣਾ ਛੱਡਿਆ ਹੈ, ਤੇ ਉਹ ਚਾਹੁੰਦੇ ਨੇ ਅਸੀਂ ਇਹੋ ਜਿਹੇ ਹੀ ਰਹੀਏ। ਹਾਲਾਂਕਿ ਗੱਲ ਹੈ ਨਿੱਕੀ ਜਿਹੀ, ਮੈਨੂੰ ਤੇ ਕੋਈ ਖਬਰ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬਣੇ ਲਾਓ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ। ਯਾਰ ਫਰੂਕਾ
ਕੀ ਬਣੇਗਾ ਇਸ ਦੁਨੀਆ ਦਾ ਗੱਲ ਨਿੱਕੀ ਜਿਹੀ।